ਅੱਜ ਇੱਕ ਖਬਰ ਆ ਰਹੀ ਆ ਵੀ ਰੇਲ ਰੋਡ ਜੋ ਹੈਗੀ ਆ, ਉਹਨਾਂ ਦੀ ਸਟ੍ਰਾਈਕ ਹੋ ਸਕਦਾ ਹੋ ਜਾਏ। ਉਹਨੂੰ ਦੇਖ ਕੇ ਟਰੱਕਿੰਗ ਕੰਪਨੀ ਵਾਲੇ ਬੜਾ ਵਾਚ ਕਰ ਰਹੇ ਆ। ਜੇ ਸਟ੍ਰਾਈਕ ਹੁੰਦੀ ਆ ਤੇ ਇਹਦਾ ਕਾਫੀ ਅਸਰ ਹੋਊਗਾ। ਜੀ ਬਿਲਕੁਲ, ਇਹਦਾ ਜਿਹੜਾ ਹੈਗਾ ਕਾਫੀ ਜਿਹੜਾ ਅਸਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਈਵਨ ਦੂਸਰੀ ਚੀਜ਼ ਹੈਗੀ ਹੈ ਕਿ ਚਾਈਨਾ ਦੇ ਵਿੱਚ ਵੀ ਉਹਨਾਂ ਨੇ ਇੱਕ ਇੰਡਸਟਰੀਅਲ ਏਰੀਆ ਜਿਹੜਾ ਉਹਨਾਂ ਦਾ ਮੇਜਰ ਹੈਗਾ, ਉਹਦੇ ਵਿੱਚ ਇੱਕ ਵੀਕ ਵਾਸਤੇ ਜਿਹੜੀ ਇਲੈਕਟ੍ਰਿਸਿਟੀ ਆ ਉਹ ਬੰਦ ਕਰਨ ਦੀ ਗੱਲ ਕੀਤੀ ਆ। ਸੋ ਉਹਦਾ ਵੀ ਜਿਹੜਾ ਹੈ ਕਾਫੀ ਜਿਹੜਾ ਕੀਤਾ ਜਾ ਰਿਹਾ, ਉੱਥੇ ਵੀ ਉਹਦੇ ਕੀ ਅਸਰ ਹੋ ਸਕਦੇ, ਉਹਦਾ ਕੀ ਜਿਹੜਾ ਪ੍ਰੋਬਲਮ ਜਿਹੜੀਆਂ ਖੜੀਆਂ ਹੋ ਸਕਦੀਆਂ। ਸੋ ਕਾਫੀ ਜਿਹੜੇ ਐਸੇ ਮੁੱਦੇ ਹੈਗੇ ਜਿਹੜੇ ਕਿ ਲੱਗਦੇ ਆ ਕਿ ਸ਼ਾਇਦ ਟਰੱਕਿੰਗ ਰਿਲੇਟਡ ਨਹੀਂ ਹੈਗੇ, ਪਰ ਅਲਟੀਮੇਟਲੀ ਟਰੱਕਿੰਗ 'ਤੇ ਉਹਦਾ ਕਾਫੀ ਅਸਰ ਪੈਂਦਾ ਹੈਗਾ। ਸੋ ਆਉਣ ਵਾਲਾ ਟਾਈਮ ਦੇਖਦੇ ਆ, ਕਿਉਂਕਿ ਇਹ ਜਿਹੜੀ ਸਟ੍ਰਾਈਕ ਦੀ ਗੱਲ ਹੈਗੀ ਹੈ ਜਿਹੜੀ ਇਹ ਕਾਫੀ ਦੇਰ ਤੋਂ ਚੱਲ ਰਹੀ ਹੈਗੀ ਆ, ਔਰ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਸਪੈਸ਼ਲ ਜਿਹੜੀ ਆ ਕਮੇਟੀਜ਼ ਵਗੈਰਾ ਹੈਗੀਆਂ ਉਹ ਵੀ ਬਣਾ ਕੇ ਦਿੱਤੀ ਗਈ ਹੈ ਤਾਂ ਕਿ ਇਹਦੇ ਉੱਤੇ ਜਿਹੜਾ ਕੀਤਾ ਜਾ ਸਕੇ। ਪਰ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਲੋਜ਼ਲੀ ਵਾਚ ਕਰ ਰਹੇ ਹੈਗੇ ਕੀ ਬਣਦਾ ਇਹਦੇ ਵਿੱਚ। ਜੀ, ਸੋ ਬਿਲਕੁਲ ਮੇਰਾ ਇਹ ਖਬਰ ਸਾਂਝੀ ਕਰਨ ਦਾ ਮੇਨ ਮਕਸਦ ਇਹੀ ਸੀ। 12 ਯੂਨੀਅਨਸ ਆ ਜੋ ਰੇਲ ਰੋਡ ਕੰਪਨੀ ਦੀਆਂ, 1,15,000 ਦੇ ਕਰੀਬ ਰੇਲ ਵਰਕਰਸ ਹੈਗੇ ਆ ਤੇ 24% ਉਹ ਰੇਜ਼ ਆਪਣੀ ਕਹਿੰਦੇ ਆ ਵੀ ਸਾਡੀ ਵਧਣੀ ਚਾਹੀਦੀ ਆ। ਤੇ 12 ਦੀਆਂ 12 ਯੂਨੀਅਨ ਇਕੱਠੀਆਂ ਹੋਈਆਂ ਇਸ ਇਸ਼ੂ ਤੇ। ਆਪਾਂ ਦੇਖ ਲਓ ਵੀ ਜਿਹੜੇ ਥੋੜਾ ਜਿਹਾ ਵੀ ਇਸ਼ੂ ਹੁੰਦਾ ਨਾ, ਉੱਥੇ 20 ਜਾਣੇ ਨਹੀਂ ਇਕੱਠੇ ਹੁੰਦੇ ਹੈਗੇ, ਫੇਰ ਕਹਿੰਦੇ ਜੀ ਸਾਡਾ ਕੋਈ ਇਹਦੇ ਤੇ ਅਸਰ ਨਹੀਂ ਹੁੰਦਾ ਹੈਗਾ। ਜੀ ਜੀ ਤੇ ਇਦਾਂ ਜਿੱਦਾਂ ਗੱਲ ਕਰ ਰਹੇ ਹਾਂ, ਜਦੋਂ ਰੇਲ ਦੀ ਆਵਾਜਾਈ ਜੇ ਮੰਨ ਲਓ ਜਿੱਦਾਂ ਫਰੇਟਸ ਇਸ ਦੇ ਨਾਲ ਰੁਕਦੇ ਆ ਘਟਦੇ ਆ, ਸਪਲਾਈ ਚੇਨ ਦੇ ਉੱਤੇ ਇਸ ਦਾ ਕਿੰਨਾ ਕੁ ਅਸਰ ਆਪਾਂ ਦੇਖਾਂਗੇ? ਗੱਲ ਏਦਾਂ ਹੈਗੀ ਆ ਰਾਕੇਸ਼ ਕਿ ਕਾਫੀ ਜਿਹੜਾ ਸਮਾਨ ਹੈਗਾ ਆਪਣੇ ਅਮਰੀਕਾ ਦੇ ਵਿੱਚ ਜਿਹੜਾ ਰੇਲ ਰੋਡ ਦੇ ਉੱਤੇ ਚੱਲ ਰਿਹਾ ਹੈਗਾ, ਜਿਹੜਾ ਰੇਲ ਰੋਡ ਤੇ ਡਿਪੈਂਡ ਕਰਦਾ ਹੈਗਾ। ਟਰੱਕਿੰਗ ਤੇ ਸਾਰਾ ਡਿਪੈਂਡ ਕਰਦਾ, ਬਟ ਬੇਸਿਕਲੀ ਜਿਹੜਾ ਰੇਲ ਰੋਡ ਹੈਗਾ ਆ ਉਹ ਇੱਕ ਬੜਾ ਕਹਿੰਦੇ ਹੁੰਦੇ ਆ ਕਿ ਇੱਕ ਇੰਟੈਂਸ ਪਾਰਟ ਹੈਗਾ ਆਪਣੀ ਇੱਥੋਂ ਦਾ ਮੂਵਮੈਂਟ ਦਾ ਚੇਨ ਦਾ, ਕਿਉਂਕਿ ਮੈਜੋਰਟੀ ਜਿਹੜਾ ਸਮਾਨ ਹੈਗਾ ਜਿਹੜਾ ਪੋਰਟਸ ਤੋਂ ਜਿਹੜਾ ਅੰਦਰ ਤੱਕ ਜਾਂਦਾ ਹੈਗਾ ਪੂਰੇ ਥਰੂ ਆਊਟ ਯੂਐਸ ਜਿਹੜਾ ਜਾਂਦਾ ਹੈ, ਤੇ ਉਹਦੇ ਵਿੱਚ ਰੇਲ ਰੋਡ ਬਹੁਤ ਜ਼ਿਆਦਾ ਜਿਹੜਾ ਮਹੱਤਵਪੂਰਨ ਗੱਲ ਹੈਗੀ ਆ। ਔਰ ਇਹਦੇ ਵਿੱਚ ਗੱਲ ਸਿਰਫ ਉਸ ਸਮਾਨ ਤੇ ਜਿਹੜਾ ਹੈ, ਕਿਉਂਕਿ ਅਲਟੀਮੇਟਲੀ ਹਰ ਇੱਕ ਜਿਹੜਾ ਸਮਾਨ ਹੈਗਾ ਉਹ ਸ਼ਿਪ ਤੋਂ ਆਉਂਦਾ ਹੈਗਾ, ਸ਼ਿਪ ਤੋਂ ਆਉਣ ਕੇ ਉਹ ਰੇਲ ਰੋਡ ਜਾਂ ਟਰੱਕਿੰਗ ਦੇ ਥਰੂ ਰੇਲ ਰੋਡ ਤੇ ਜਾਂਦਾ, ਰੇਲ ਰੋਡ ਤੋਂ ਫਿਰ ਨੈਕਸਟ ਐਂਡ ਤੇ ਜਾਂਦਾ, ਉੱਥੇ ਫਿਰ ਟਰੱਕਿੰਗ ਜਾਂਦੀ ਹੈ। ਸੋ ਕਈ ਜੁੜੇ ਹੋਏ ਪਾਰਟਸ ਹੈਗੇ ਆ, ਤੇ ਜੇ ਇੱਕ ਇੰਪੋਰਟੈਂਟ ਜਿਹੜਾ ਪਾਰਟ ਹੈਗਾ ਰੇਲ ਰੋਡ ਆ, ਜੇ ਉਹਨਾਂ ਦੀ ਸਟ੍ਰਾਈਕ ਹੋ ਜਾਂਦੀ ਜਾਂ ਕੁਛ ਏਦਾਂ ਦੀ ਚੀਜ਼ ਹੋ ਜਾਂਦੀ ਹੈ ਤਾਂ ਡੈਫੀਨੇਟਲੀ ਸਪਲਾਈ ਚੇਨ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਹੈ ਫਿਰ ਦੇਖਣ ਨੂੰ ਮਿਲ ਸਕਦਾ। ਜੀ ਸੋ ਇਹ ਵਾਕਿਆ ਹੀ ਇਸ ਦੇ ਵਿੱਚ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ।